ਬਹੁਤ ਲੰਮਾ ਸਮਾਂ ਰਹੇਗੀ। ਕੈਲੀਫੋਰਨੀਆ ਦੇ ਵਿੱਚ 38 ਦੇ ਕਰੀਬ ਜਿਹੜੀਆਂ ਕਾਉਂਟੀਜ਼ ਹੈਗੀਆਂ, ਜਿਹੜੀ ਕਿ ਪੂਰੀ ਸਟੇਟ ਦਾ 87% ਪਾਪੂਲੇਸ਼ਨ ਬਣਦੀ ਹੈਗੀ ਆ। ਇਹ ਕਿਤੇ ਨਾ ਕਿਤੇ ਇਹਨਾਂ 'ਤੇ ਰਿਸਟ੍ਰਿਕਸ਼ਨ ਲਾਈ ਗਈ ਸੀ। ਸੋ ਕਹਿੰਦੇ ਵੀ ਹੌਲੀ ਹੌਲੀ ਜਿਹੜਾ ਆ ਇਹ ਰਿਸਟ੍ਰਿਕਸ਼ਨ ਨੂੰ ਅਸੀਂ ਖੋਲ੍ਹਣ ਜਾ ਰਹੇ ਹੈਗੇ। ਪੂਰਾ ਕਹਿੰਦੇ ਵੀ ਸੇਫ ਇਕੋਨਮੀ ਦੇ ਲਈ ਬਲੂ ਪ੍ਰਿੰਟ ਕੈਲੀਫੋਰਨੀਆ ਲਾਂਚ ਕਰਨ ਜਾ ਰਿਹਾ ਆ। ਅਤੇ ਕਲਰ ਬੇਸਡ ਓਪਨਿੰਗ ਹੋਊਗੀ। ਕੇਸ ਰੇਟ ਜਿਹਦੇ ਵਿੱਚ ਹੋਊਗਾ, ਪੋਜ਼ੀਟਿਵ ਰੇਟ ਕਿੰਨੇ ਹੈਗੇ, ਸਾਰਾ ਕੁਛ ਇਹਦੇ ਉੱਤੇ ਮੈਟਰ ਕਰੂਗਾ। ਜੀ ਬਿਲਕੁਲ। ਅਤੇ ਸੋ ਇਹ ਹੁਣ ਦੇਖਦੇ ਹਾਂ ਵੀ ਲੰਮਾ ਸਮਾਂ ਕਿੰਨਾ ਕੁ ਲੰਮਾ ਸਮਾਂ ਜਿਹੜਾ ਹੋਰ ਇਹ ਕੋਵਿਡ ਦਾ ਰਹਿੰਦਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੇ ਕੱਲ੍ਹ ਦੇ ਭਾਸ਼ਣ 'ਚ ਉਹਨਾਂ ਨੇ ਇਹ ਕਿਹਾ, ਦਾਅਵਾ ਤੇ ਕੀਤਾ ਵੀ ਕਹਿੰਦੇ ਵੀ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਜਿਹੜਾ ਆ ਕੋਵਿਡ-19 ਦੀ ਜਿਹੜੀ ਵੈਕਸੀਨ ਆ ਉਹ ਆ ਜਾਵੇਗੀ। ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਕਾਫੀ ਜ਼ਿਆਦਾ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਅਤੇ ਰਿਸਰਚਰਸ ਆ ਉਹਨਾਂ ਦੇ ਵਿੱਚ ਜਿਹੜੇ ਡਾਲਰਸ ਆ ਉਹ ਇੰਜੈਕਟ ਜਿਹੜੇ ਕਹਿ ਲਓ ਵੀ ਉਹ ਕੀਤੇ ਗਏ ਨੇ ਤਾਂ ਜੋ ਜਲਦੀ ਤੋਂ ਜਲਦੀ ਜਿਹੜਾ ਕਰੋਨਾ ਵਾਇਰਸ ਕੋਵਿਡ-19 ਆ ਉਸ ਦੀ ਜਿਹੜਾ ਕੋਈ ਤੋੜ ਆ ਉਹ ਲੱਭਿਆ ਜਾ ਸਕੇ। ਸੋ ਇੱਦਾਂ ਹੀ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੀ ਆ ਡੈਮੋਕ੍ਰੇਟਿਕ ਪਾਰਟੀ ਦੀ। ਸੋ ਉਸਨੇ ਇਹ ਕਿਹਾ ਆ ਵੀ ਜੇ ਉਹ ਇਲੈਕਟ ਹੋ ਗਈ ਤਾਂ ਨੈਸ਼ਨਲ ਮੈਂਡੇਟ ਹੋਊਗਾ ਮਾਸਕ ਪਾਉਣ ਦੇ ਲਈ। ਸੋ ਇਹ ਉਹਨਾਂ ਨੇ ਇਹ ਕਿਹਾ ਆ ਵੀ ਜੋ ਬਾਈਡਨ ਜੇ ਪ੍ਰੈਜ਼ੀਡੈਂਟ ਇਲੈਕਟ ਹੁੰਦਾ ਅਤੇ ਨਾਲ ਉਹ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋਣਗੇ, ਸੋ ਪੂਰੇ USA ਦੇ ਵਿੱਚ ਜ਼ਰੂਰੀ ਹੋਊਗਾ ਮਾਸਕ ਪਾਉਣਾ। ਜੀ ਉੱਧਰ ਅਮਰੀਕਾ ਦੇ ਵਿੱਚ ਵੀ ਕਹਿੰਦੇ ਪਹਿਲਾ ਇਨਸਾਨ ਜਿਹੜਾ ਉਹ ਸਾਹਮਣੇ ਆਇਆ ਆ 25 ਸਾਲਾਂ ਦਾ ਨਵਾਡਾ ਦਾ ਦੱਸਿਆ ਜਾਂਦਾ ਆ, ਜਿਸ ਨੂੰ ਕਿ ਕੋਵਿਡ-19 2 ਵਾਰੀ ਜਿਹੜਾ ਉਹ ਹੋਇਆ ਆ। ਕੋਵਿਡ-19 ਰੀਇਨਫੈਕਸ਼ਨ ਜਿਹੜੀ ਆ ਉਸ ਦੇ ਦੁਬਾਰਾ ਜਿਹੜੀ ਉਹ ਹੋ ਚੁੱਕੀ ਆ। ਇਹ ਯੂਨੀਵਰਸਿਟੀ ਆਫ ਨਵਾਡਾ, ਰੀਨੋ ਸਕੂਲ ਆਫ ਮੈਡੀਸਨ ਅਤੇ ਨਵਾਡਾ ਸਟੇਟ ਪਬਲਿਕ ਹੈਲਥ ਲੈਬੋਰਟਰੀ ਜਿਹੜੇ ਆ ਉਹਨਾਂ ਦੇ ਦੁਆਰਾ ਇਸ ਨੂੰ ਰਿਪੋਰਟ ਕੀਤਾ ਗਿਆ ਆ। ਅਤੇ ਕਹਿੰਦੇ ਵੀ ਦੋਨੋਂ ਵਾਰੀ ਹੀ ਵਾਇਰਸ ਕੋਵਿਡ-19 ਸੀ ਪਰ ਮਿਊਟੇਟ ਹੋਇਆ ਸੀ। ਦੋਨੋਂ ਡਿਫਰੈਂਟ ਤਰੀਕੇ ਦਾ ਜਿਹੜਾ ਵਾਇਰਸ ਆ ਉਸ ਦੇ ਜ਼ਰੀਏ ਉਹ ਇਨਫੈਕਟ ਹੋਇਆ ਸੀਗਾ। ਅਪ੍ਰੈਲ ਦੇ ਵਿੱਚ ਪਹਿਲਾਂ ਕਹਿੰਦੇ ਵੀ ਇਸ ਨੂੰ ਡਾਇਗਨੋਸ ਹੋਇਆ ਸੀ ਜਦੋਂ ਉਹਨੂੰ ਗਲੇ ਦੇ ਵਿੱਚ ਖਰਾਸ਼ ਅਤੇ ਜਿਹੜੀਆਂ ਇਹਦੀਆਂ ਦੱਸੀਆਂ ਹੀ ਜਾਂਦੀਆਂ ਆ ਉਹ ਸਾਰਾ ਕੁਛ ਹੋਇਆ ਸੀਗਾ ਲੱਛਣ ਇਸ ਦੇ। ਅਤੇ ਹੁਣ ਇਹ ਜਦੋਂ ਦੁਬਾਰਾ ਟੈਸਟ ਇਸਨੇ ਹੁਣ ਕਰਾ ਕੇ ਆਇਆ ਆ ਤਾਂ ਡਿਫਰੈਂਟ ਜਿਹੜਾ ਇਸ ਨੂੰ ਵਾਇਰਸ ਕੋਵਿਡ-19 ਦਾ ਪਰ ਮਿਊਟੇਟ ਕਰਕੇ ਜਿਹੜਾ ਉਹ ਹੋਇਆ ਆ। ਸੋ ਇੱਕ ਪ੍ਰੀ ਪ੍ਰਿੰਟ ਸਟੱਡੀ ਜਿਹੜੀ ਆ ਇਹ ਇਹਨਾਂ ਦੋ ਦੇ ਦੁਆਰਾ ਜਿਹੜੀ ਉਹ ਜਾਰੀ ਕੀਤੀ ਗਈ, 2 ਇੰਸਟੀਟਿਊਸ਼ਨ ਦੇ ਦੁਆਰਾ। ਇਸ ਤੋਂ ਪਹਿਲਾਂ ਇਸੇ ਹੀ ਹਫਤੇ ਦੇ ਵਿੱਚ ਹਾਂਗਕਾਂਗ ਦੇ ਰਿਸਰਚਰ ਆ ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ ਵੀ ਉੱਥੇ ਵੀ ਇੱਕ 33 ਸਾਲਾਂ ਦਾ ਹੀ ਜਿਹੜਾ ਇਨਸਾਨ ਸੀਗਾ ਉਸ ਨੂੰ ਕਰੋਨਾ ਵਾਇਰਸ ਕੋਵਿਡ-19 ਜਿਹੜਾ ਉਹ ਦੂਜੀ ਵਾਰੀ ਇਸੇ ਸਾਲ ਦੇ ਵਿੱਚ ਹੋ ਗਿਆ ਸੀਗਾ। ਜੀ ਅਗਲੀ ਖਬਰ ਵਿੱਚ ਚੱਲੀਏ ਜੋ ਵਾਸ਼ਿੰਗਟਨ DC ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਪੂਰੇ 57 ਸਾਲਾਂ ਬਾਅਦ ਜਿੱਥੇ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਅੱਜ ਦੇ ਦਿਨ ਜਿਹੜਾ ਇੱਕ ਬਹੁਤ ਹੀ ਹਿਸਟੋਰਿਕ ਲੈਕਚਰ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਆਈ ਹੈਵ ਏ ਡਰੀਮ। ਸੋ ਉਸ ਜਗ੍ਹਾ ਦੇ ਉੱਤੇ ਅੱਜ ਕਾਫੀ ਲੋਕ ਜਿਹੜੇ ਆ ਪ੍ਰੋਟੈਸਟਰਸ ਵੀ, ਸਿਵਲ ਰਾਈਟਸ ਲੀਡਰ ਜਿਹੜੇ ਹੈਗੇ ਆ ਅਤੇ ਬਲੈਕ ਵਿਕਟਮਸ ਦੇ ਜਿਹੜੀਆਂ ਫੈਮਲੀਜ਼ ਆ ਉਹ ਇਕੱਠੀਆਂ ਹੋਈਆਂ ਅਤੇ ਉਹਨਾਂ ਨੇ ਪੁਲਿਸ ਦੀ ਜਿਹੜੀ ਵਾਇਲੈਂਸ ਆ ਉਹਦੇ ਅਗੇਂਸਟ ਜਿਹੜੀ ਆਪਣੀ ਆਵਾਜ਼ ਆ ਉਹ ਵੀ ਚੱਕੀ ਹੈਗੀ ਆ। ਜੀ ਉੱਧਰ ਕਰੋਨਾ ਵਾਇਰਸ ਨਾਲ ਸੰਬੰਧਿਤ LA ਕਾਊਂਟੀ ਤੋਂ ਇਹ ਖਬਰ ਆ ਰਹੀ ਹੈ, ਕਹਿੰਦੇ ਵੀ ਉਹ ਹਾਲ ਦੀ ਘੜੀ ਜਿਹੜੇ ਮੂਵੀ ਥੀਏਟਰਸ ਆ ਉਹਨਾਂ ਨੂੰ ਓਪਨ ਨਹੀਂ ਕਰਨਗੇ ਅਜੇ। ਕਹਿੰਦੇ ਵੀ ਇੰਡੋਰ ਰੀਟੇਲ ਦੇ ਉੱਤੇ ਵੀ ਕਈ ਤਰੀਕੇ ਦੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਚੱਲ ਰਹੇ ਆ। ਨਵੇਂ ਸਟੇਟ ਦੇ ਕਾਨੂੰਨਾਂ ਦੇ ਮੁਤਾਬਕ ਜਿਸ ਨੂੰ ਉਹ ਅਲਾਓ ਕਹਿੰਦੇ ਵੀ ਉਹ ਜੇ ਕਰੂਗਾ ਵੀ ਤਾਂ ਵੀ ਕਹਿੰਦੇ ਵੀ ਇਹ ਕਾਊਂਟੀ ਦਾ ਹੈਲਥ ਡਿਪਾਰਟਮੈਂਟ ਕਹਿ ਰਿਹਾ ਵੀ ਅਸੀਂ ਅਜੇ ਹਾਲ ਦੀ ਘੜੀ ਮੂਵੀ ਥੀਏਟਰਸ ਆ ਉਸ ਨੂੰ ਸ਼ੁਰੂ ਨਹੀਂ ਕਰਾਂਗੇ। LA ਦੇ ਵਿੱਚ ਜਿਹੜਾ ਹਾਲੀਵੁੱਡ ਦਾ ਜਿਹੜਾ ਕਾਰੋਬਾਰ ਇਹਨਾਂ ਮੂਵੀਜ਼ ਫਿਲਮਾਂ ਦੇ ਸਦਕਾ ਹੀ ਜਿਹੜਾ ਉਹ ਚੱਲਦਾ ਆ। ਲੋਕ ਜੇ ਉੱਥੇ ਨਹੀਂ ਜਾਣਗੇ, ਉਹ ਨਹੀਂ ਮੂਵੀਆਂ ਦੇਖਣਗੇ ਤਾਂ ਹਾਲੀਵੁੱਡ ਨੂੰ ਕਾਫੀ ਵੱਡਾ ਨੁਕਸਾਨ ਜਿਹੜਾ ਉਹ ਝੱਲਣਾ ਪੈ ਸਕਦਾ ਆ। ਪਰ ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਜਿਹੜਾ ਚੱਲ ਰਿਹਾ ਆ ਉਹ ਹੌਲੀ ਹੌਲੀ ਆਪਣੀਆਂ ਜਿਹੜੀਆਂ ਇਹ ਮੂਵੀਜ਼ ਆ ਉਸ ਨੂੰ ਹੁਣ ਸਿੱਧਾ ਲੋਕਾਂ ਦੇ ਘਰਾਂ ਦੇ ਵਿੱਚ TVs ਦੇ ਉੱਤੇ ਸਟਰੀਮਿੰਗ ਵੱਲ ਨੂੰ ਜਿਹੜੇ ਆ ਉਹ ਵੱਧ ਰਹੇ ਹੈਗੇ ਆ। ਉਹ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਉਸ ਦੇ ਵਿੱਚੋਂ ਕਿੰਨੀ ਕੁ ਸਫਲਤਾ ਜਿਹੜੀ ਉਹ ਹਾਸਲ ਕਰਦੇ ਹੈਗੇ ਨੇ। ਅਗਲੀ ਖਬਰ ਜਾਪਾਨ ਤੋਂ ਆ ਰਹੀ ਹੈ, ਜਿੱਥੇ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਆਪਣਾ ਰਿਜ਼ਾਈਨ ਕਰਨ ਜਾ ਰਿਹਾ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ। ਸੋ ਉਹਦੇ ਸੰਬੰਧ ਦੇ ਵਿੱਚ ਕਿਮ ਜੋਂਗ ਉਨ ਜਿਹੜੇ ਨਾਰਥ ਕੋਰੀਆ ਦੇ ਡਿਕਟੇਟਰ ਹੈਗੇ ਉਹਨਾਂ ਨੇ ਕਹਿੰਦੇ ਵੀ ਉਹ ਪੂਰੀ ਸਿਚੁਏਸ਼ਨ ਨੂੰ ਵਾਚ ਕਰ ਰਹੇ ਹੈਗੇ ਆ
ਵੀ ਕਿਹੜਾ ਲੀਡਰ ਇਹਨਾਂ ਤੋਂ ਬਾਅਦ ਆਊਗਾ। ਜਾਪਾਨ ਦੇ ਤਾਂ ਨਾਰਥ ਕੋਰੀਆ ਦੇ ਰਿਲੇਸ਼ਨ ਵਾਲੇ ਗੁੱਡ ਨਹੀਂ। 1970 ਤੇ 80 ਦੇ ਵਿੱਚ ਜਾਪਾਨ ਦੇ ਕਈ ਜਿਹੜੇ ਨੈਸ਼ਨਲ ਸੀ, ਜੈਪਨੀਜ਼ ਸਿਟੀਜ਼ਨ ਸੀਗੇ, ਉਹਨਾਂ ਨੂੰ ਨਾਰਥ ਕੋਰੀਆ ਵਾਲਿਆਂ ਨੇ ਕਿਡਨੈਪ ਕਰ ਲਿਆ ਸੀ, ਜਿਹਦੇ ਵਿੱਚੋਂ 5 ਦੇ ਕਰੀਬ 2002 'ਚ ਰਿਟਰਨ ਕਰ ਦਿੱਤੇ ਸੀ ਜਾਪਾਨ 'ਚ। ਤੇ ਹਜੇ ਕਹਿੰਦੇ ਕਾਫੀ ਲੋਕ ਜਿਹੜੇ ਆ ਉਹ ਨਾਰਥ ਕੋਰੀਆ 'ਚ ਹਜੇ ਵੀ ਉਹਨਾਂ ਨੇ ਬੰਦੀ ਬਣਾ ਕੇ ਰੱਖੇ ਹੋ ਆ, ਜਿਹਦੇ ਸੰਬੰਧ ਦੇ ਵਿੱਚ ਨਾਰਥ ਕੋਰੀਆ ਵਾਲੇ ਇਹ ਕਹਿੰਦੇ ਆ ਵੀ ਉਹਨਾਂ 'ਚੋਂ 12 ਸੀਗੇ, 8 ਜਿਹੜੇ ਆ ਉਹ ਆਲਰੇਡੀ ਮਰ ਚੁੱਕੇ ਆ, ਤੇ ਜਿਹੜੇ ਬਾਕੀ ਦੇ 4 ਆ ਉਹ ਸਾਡੇ ਮੁਲਕ 'ਚ ਕਦੇ ਵੀ ਐਂਟਰ ਨਹੀਂ ਹੋਏ। ਜੀ। ਅਤੇ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਲੱਗੀਆਂ ਅੱਗਾਂ ਦੇ ਬਾਰੇ ਜੇ ਆਪਾਂ ਥੋੜ੍ਹੀ ਅਪਡੇਟ ਜਿਹੜੀ ਉਹ ਕਰਦੇ ਜਾਈਏ, ਤਾਂ ਅੱਗਾਂ ਦੇ ਦੌਰਾਨ ਜਿਹੜਾ ਇੱਕ ਫਾਇਰ ਫਾਈਟਰ ਆ ਉਸ ਦਾ ਸਮਾਨ ਜਿਹੜਾ ਚੋਰੀ ਕਰ ਲਿਆ ਗਿਆ ਸੀਗਾ ਸੈਂਟਾ ਕਰੂਜ਼ ਕਾਊਂਟੀ ਦੇ ਵਿੱਚ ਜਦੋਂ ਉਹ ਕੰਮ ਕਰ ਰਿਹਾ ਸੀਗਾ, ਤਾਂ ਉਸ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਪੁਲਿਸ ਦੇ ਦੁਆਰਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਸ਼ੈਰਿਫ ਜਿਮ ਹਾਰਟ ਉਹਨਾਂ ਨੇ ਦੱਸਿਆ ਆ ਵੀ ਬ੍ਰਾਇਨ ਜੌਨਸਨ ਜਿਹੜਾ ਕਿ ਲਾਈਵ ਓਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਆ, ਵੀ ਉਸ ਨੂੰ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਕਹਿੰਦੇ ਵੀ ਇਸ ਦੇ ਉੱਤੇ ਕਥਿਤ ਤੌਰ ਦੇ ਉੱਤੇ ਇਹੀ ਦੋਸ਼ ਆ ਵੀ ਫਾਇਰ ਫਾਈਟਰ ਦਾ ਸਮਾਨ ਇਸ ਨੇ ਚੋਰੀ ਕੀਤਾ ਹੈ। ਅਤੇ ਕਹਿੰਦੇ ਵੀ ਬਾਅਦ ਦੇ ਵਿੱਚ ਜੌਨਸਨ ਨੇ ਅਪੋਲੋਜਾਈਜ਼ ਵੀ ਕੀਤਾ ਅਤੇ ਉਸ ਨੇ ਚਿੱਠੀ ਲਿਖ ਕੇ ਜਿਹੜੀ ਉਹ ਮਾਫੀ ਵੀ ਜਿਹੜੀ ਉਹ ਮੰਗੀ ਸੀਗੀ, ਅਤੇ ਬਾਅਦ 'ਚ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ। ਲੋਕਾਂ ਨੇ ਬਹੁਤ ਬਦਖੋਹੀ ਜਿਹੜੀ ਇਸ ਬੰਦੇ ਦੀ ਉਹ ਕੀਤੀ ਸੀਗੀ ਵੀ ਦੱਸੋ, ਇੱਕ ਤਾਂ ਉਹ ਲੋਕਾਂ ਦੀ ਅਤੇ ਦੁਨੀਆ ਦੀ ਜਿਹੜੀ ਜਾਨ ਬਚਾਉਂਦੇ ਫਿਰਦੇ ਨੇ, ਅਤੇ ਤੁਸੀਂ ਉਹਨਾਂ ਨੂੰ ਹੀ ਜਿਹੜਾ ਆ ਉਹ ਚੋਰੀ ਚਕਾਰੀ ਜਿਹੜੀ ਉਹਨਾਂ ਦੇ ਉੱਤੇ ਕਰਨ ਲੱਗੇ ਹੋਏ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਲਿਵਿੰਗਸਟਨ ਦੇ ਵਿੱਚ ਜਿਹੜੀ ਫੋਸਟਰ ਫਾਰਮ ਚਿਕਨ ਪਲਾਂਟ ਨੂੰ ਲੈ ਕੇ ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ, ਉਸ ਨੂੰ ਜਿਹੜਾ ਆ ਸ਼ਟ ਡਾਊਨ ਕਰ ਦਿੱਤਾ ਗਿਆ ਆ। ਉਹਦਾ ਮੇਨ ਰੀਜ਼ਨ ਉਸ ਨੂੰ ਬੰਦ ਕਰਨ ਦਾ ਇਹ ਆ ਵੀ ਉੱਥੇ 8 ਲੋਕ ਜਿਹੜੇ ਕੰਮ ਕਰਦੇ ਸੀ ਉਹਨਾਂ ਦੀ ਮੌਤ ਹੋਈ ਹੈ ਕਰੋਨਾ ਵਾਇਰਸ ਨਾਲ। 358 ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਸੀ ਜਿਹੜੇ ਉੱਥੇ ਕੰਮ ਕਰਦੇ ਹੈਗੇ ਆ। ਸੋ ਇਹ ਜਿਹੜੇ ਨੰਬਰਸ ਆ ਇਹ ਬਹੁਤ ਜ਼ਿਆਦਾ ਸੀ। ਇਹਦੇ ਦੇਖਦੇ ਹੋਏ ਕੈਲੀਫੋਰਨੀਆ ਸਟੇਟ ਜਿਹੜੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ ਉਹ ਇਨਵੋਲਵ ਹੋਈ। ਉਸ ਤੋਂ ਬਾਅਦ ਫਿਰ ਕਾਉਂਟੀ ਵਾਲਿਆਂ ਨੇ ਜਿਹੜਾ ਆ ਉਹਨਾਂ ਨੂੰ ਸ਼ਟ ਡਾਊਨ ਕਰਨ ਦਾ ਆਰਡਰ ਕਰ ਦਿੱਤਾ। ਮਲਟੀ ਬਿਲੀਅਨ ਡਾਲਰ ਇਹ ਫੋਸਟਰ ਫਾਰਮ ਜਿਹੜੀ ਕੰਪਨੀ ਹੈਗੀ ਆ, 12,000 ਦੇ ਕਰੀਬ ਇਹਨਾਂ ਦੇ ਇੰਪਲਾਈ ਹੈਗੇ ਆ। ਕਹਿੰਦੇ ਭਈ ਟਰਲਕ ਦੇ ਵਿੱਚ, ਲਿਵਿੰਗਸਟਨ 'ਚ, ਫ੍ਰਿਜ਼ਨੋ, ਪੋਰਟਰਵਿਲ, ਓਰੇਗਨ, ਵਾਸ਼ਿੰਗਟਨ, ਲੂਜ਼ੀਆਨਾ ਅਤੇ ਐਲਬਾਮਾ ਦੇ ਵਿੱਚ ਜਿਹੜੇ ਇਹਨਾਂ ਦੇ ਇੰਪਲਾਈ ਹੈਗੇ ਆ। ਕੱਲੀ ਲਿਵਿੰਗਸਟਨ ਵਾਲੀ ਜਿਹੜੀ ਫੈਸਿਲਿਟੀ ਆ ਇਹ ਇੱਥੇ 3750 ਇੰਪਲਾਈ ਕੰਮ ਕਰਦੇ ਆ। ਕਹਿੰਦੇ ਵੀ ਇਹ ਵਰਲਡ ਦੀ ਸਭ ਤੋਂ ਲਾਰਜੈਸਟ ਚਿਕਨ ਪਲਾਂਟ ਹੈਗਾ ਲਿਵਿੰਗਸਟਨ ਵਾਲਾ। ਸੋ ਮਿਲੀਅਨਸ ਆਫ ਚਿਕਨ ਜਿਹੜੇ ਹਰ ਹਫਤੇ ਇਹ ਜਿਹੜੇ ਆ ਉਹਨਾਂ ਦਾ ਜਿਹੜਾ ਮੀਟ ਤਿਆਰ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਆਪਾਂ ਦੱਸ ਰਹੇ ਸੀਗੇ ਵੀ ਜਿਹੜੀਆਂ ਕੈਲਫਾਇਰ ਦੀਆਂ ਇੰਸੀਡੈਂਟਸ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਚੱਲ ਰਹੀਆਂ, ਕਾਫੀ ਹੱਦ ਤੱਕ ਕਈਆਂ ਦੇ ਉੱਤੇ 35% ਜਿਹੜਾ ਕਾਬੂ ਜਿਹੜਾ ਉਹ ਪਾਇਆ ਗਿਆ ਹੈਗਾ ਆ। ਇਸ ਮੌਕੇ ਜਿਹੜੀ ਸਭ ਤੋਂ ਵੱਡੀ ਅੱਗ ਖੇਤਰ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਸੈਂਟਾ ਕਲਾਰਾ ਦੇ ਵਿੱਚ SCU ਲਾਈਟਨਿੰਗ ਕੰਪਲੈਕਸ ਫਾਇਰ ਆ, ਉਹ ਦੱਸੀ ਜਾ ਰਹੀ ਆ 372,000 ਜਿਹੜੇ ਏਕੜ ਆ ਇਸ ਦੇ ਵਿੱਚ ਇਹ ਲੱਗੀ ਆ। 35% ਇਸ ਨੂੰ ਕੰਟੇਨ ਕਰਨ 'ਚ ਕਾਮਯਾਬੀ ਹਾਸਲ ਹੋਈ ਆ। ਇਸੇ ਤਰੀਕੇ ਦੇ ਨਾਲ ਜਿਹੜੀ LNU ਜਿਹੜੀ ਨਾਪਾ ਵਾਲੇ ਪਾਸੇ ਲੱਗੀ ਆ ਉਹ 371,000 ਏਕੜਸ ਦੇ ਵਿੱਚ ਜਿਹੜੀ ਆ ਉਹ ਲੱਗੀ ਆ, ਅਤੇ ਉਸ ਨੂੰ ਵੀ 35% ਕਾਬੂ ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਅਤੇ ਜਿਹੜੀ ਸੈਂਟਾ ਕਰੂਜ਼ ਵਾਲੇ ਪਾਸੇ CZU ਲਾਈਟਨਿੰਗ ਫਾਇਰ ਆ ਉਹ 82,540 ਏਕੜ ਦੇ ਵਿੱਚ ਆ, ਅਤੇ ਉਸ ਨੂੰ 26% ਜਿਹੜਾ ਉਹ ਕਾਬੂ ਕਰਨ 'ਚ ਕਾਮਯਾਬ ਰਹੇ ਨੇ। ਥੋੜ੍ਹੇ ਜਿਹੇ ਮੌਸਮ ਦੇ ਵਿੱਚ ਕਹਿ ਲਓ ਵੀ ਸਹੀ ਬਦਲਾਵ ਦੇ ਕਰਕੇ ਫਾਇਰ ਫਾਈਟਰਸ ਨੂੰ ਇਹ ਅੱਗਾਂ ਦੇ ਨੂੰ ਬੁਝਾਉਣ ਦੇ ਵਿੱਚ ਥੋੜ੍ਹੀ ਕਾਮਯਾਬੀ ਜਿਹੜੀ ਉਹ ਹਾਸਲ ਹੋਈ ਆ। ਪਿਛਲੇ 2 ਕੁ ਦਿਨ ਤੋਂ ਥੋੜ੍ਹਾ ਬਾਹਰ ਜੇ ਤੁਸੀਂ ਜਾਂਦੇ ਆ ਤਾਂ ਥੋੜ੍ਹਾ ਸਾਹ ਲੈਣ ਦੇ ਵਿੱਚ ਆਸਾਨੀ ਜਿਹੜੀ ਹੋਈ ਸੀਗੀ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੌਸਮ ਜਿਹੜਾ ਉਹ ਸਾਥ ਦੇਵੇ ਫਾਇਰ ਫਾਈਟਰਸ ਦਾ, ਤਾਂ ਜੋ ਇਹ ਅੱਗ ਨੂੰ ਹੋਰ ਜਲਦੀ ਕਾਬੂ ਦੇ ਵਿੱਚ ਕੀਤਾ ਜਾ ਸਕੇ। ਅਗਲੀ ਖਬਰ ਜੇ ਫਲੱਡ ਦੀ ਗੱਲ ਕਰਦੇ ਜਾਈਏ, ਹਰੀਕੇਨ ਲੌਰਾ ਦੀ, ਉਹਦੇ ਨਾਲ 14 ਲੋਕਾਂ ਦੀ ਜਿਹੜੀ ਹੁਣ ਤੱਕ ਲੂਜ਼ੀਆਨਾ ਦੇ ਵਿੱਚ ਮੌਤ ਹੋ ਗਈ ਆ। ਉੱਥੇ ਦੇ ਗਵਰਨਰ ਜੌਨ ਵੈਲ ਐਡਵਰਡਸ ਆ, ਉਹਨਾਂ ਨੇ ਦੱਸਿਆ ਅਤੇ ਨਾਲ ਦੀ ਨਾਲ ਉਹਨਾਂ ਨੇ ਫੈਡਰਲ ਗਵਰਨਮੈਂਟ ਤੋਂ ਹੈਲਪ ਵੀ ਮੰਗੀ ਹੈਗੀ ਆ। ਇਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਇਹ ਸਾਰਾ ਏਰੀਆ ਜਿਹੜਾ ਆ ਉਸ ਨੂੰ ਫੈਡਰਲ ਡਿਜ਼ਾਸਟਰ ਏਰੀਆ ਜਿਹੜਾ ਆ ਡਿਕਲੇਅਰ ਕਰ ਦਿੱਤਾ ਆ, ਤਾਂ ਕਿ ਜਿਹੜੀ ਫੈਡਰਲ ਗੌਰਮੈਂਟ ਫੈਡਰਲ ਏਡ ਹੈਗੀ ਆ ਉਹ ਇਮੀਡੀਏਟਲੀ ਮਿਲ ਸਕੇ। 8,000 ਦੇ ਕਰੀਬ ਜਿਹੜੇ ਘਰ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਹੈਗੇ ਆ।
14,000 ਲੋਕਾਂ ਨੇ ਜਿਹੜਾ ਸ਼ੈਲਟਰ ਆ ਰੈੱਡ ਕਰਾਸ ਤੇ ਹੋਰ ਏਜੰਸੀਜ਼ ਦੇ ਕੋਲ ਜਾ ਕੇ ਲਿਆ ਹੈਗਾ ਆ। 4,85,000 ਕਸਟਮਰ ਲੂਜ਼ੀਆਨਾ ਦੇ ਵਿੱਚ ਇਸ ਟਾਈਮ ਦੇ ਉੱਤੇ ਬਿਨਾਂ ਬਿਜਲੀ ਤੋਂ ਆ, ਤੇ ਟੈਕਸਸ ਦੇ ਵਿੱਚ 1,07,000 ਦੇ ਕਰੀਬ ਲੋਕ ਇਸ ਟਾਈਮ ਬਿਨਾਂ ਇਲੈਕਟ੍ਰੀਸਿਟੀ ਤੋਂ ਉੱਥੇ ਰਹਿ ਰਹੇ ਹੈਗੇ ਆ। ਜੀ, ਅਨਇੰਪਲੋਇਮੈਂਟ ਦੇ ਨਾਲ ਸੰਬੰਧਿਤ ਇਹ ਖਬਰ ਕੈਲੀਫੋਰਨੀਆ 'ਚੋਂ ਆ ਰਹੀ ਹੈ। ਕਹਿੰਦੇ ਵੀ ਕੈਲੀਫੋਰਨੀਆ ਦੇ ਦੁਆਰਾ ਜਿਹੜਾ $300 ਐਕਸਟਰਾ ਵੀਕਲੀ ਅਨਇੰਪਲੋਇਮੈਂਟ ਬੋਨਸ ਪੇਮੈਂਟ ਸੀਗੀਆਂ ਉਹ ਕਹਿੰਦੇ ਦਿੱਤੀ ਜਾਊਗੀ, ਅਤੇ ਕਹਿੰਦੇ ਵੀ ਉਸ ਦੇ ਵਿੱਚ 1 ਅਗਸਤ ਤੋਂ ਜਿਹੜੀਆਂ ਉਹ ਮਿਲਣਗੀਆਂ ਸ਼ਾਇਦ ਇਸ ਮਹੀਨੇ ਦੇ ਐਂਡ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਤੰਬਰ ਦੇ ਵਿੱਚ ਜਿਹੜੀਆਂ ਪੇਮੈਂਟਸ ਆ ਉਹ ਆਉਣੀਆਂ ਸ਼ੁਰੂ ਹੋਣਗੀਆਂ। ਕਹਿੰਦੇ ਵੀ ਇਹ $300 ਪੇਮੈਂਟ ਕਹਿੰਦੇ ਤਕਰੀਬਨ ਐਵਰੇਜ ਵਰਕਰ ਦੀ ਵੇਜ ਜਿਹੜੀ 85% ਤੱਕ ਜਿਹੜੀ ਇਸ ਨੂੰ ਇਹ ਕਵਰ ਕਰ ਸਕਦੀ। ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਜਿਹੜਾ $100 ਵਾਲਾ ਸਟੇਟ ਵਾਲਾ ਬੈਨੀਫਿਟ ਇਹਨਾਂ ਨੇ ਐਕਸਟਰਾ ਨਾਲ ਦੇਣਾ ਆ ਉਹ ਦੇਣਗੇ ਜਾਂ ਉਹ ਨਹੀਂ ਦੇਣਗੇ, ਜਾਂ ਜਿਹੜਾ ਰੈਗੂਲਰ ਇਹਨਾਂ ਦਾ ਸਟੇਟ ਦਾ ਕਿਸੇ ਦਾ ਅਨਇੰਪਲੋਇਮੈਂਟ ਬੈਨੀਫਿਟ ਜਿਹੜਾ ਬਣਦਾ ਸੀ ਉਸ ਨੂੰ ਹੀ ਲੈ ਕੇ ਆ। ਕਾਂਗਰਸ ਦੇ ਵਿੱਚ ਅਜੇ ਵੀ ਕਿਸੇ ਤਰੀਕੇ ਦਾ ਕੋਈ ਬਾਈ ਪਾਰਟੀਜ਼ਨ ਬਿੱਲ ਜਿਹੜਾ ਆ ਉਹ ਤਿਆਰ ਜਿਹੜਾ ਉਹ ਨਹੀਂ ਹੋ ਰਿਹਾ। ਦੋਨੋਂ ਪਾਸਿਓਂ ਕਿਸੇ ਦੀ ਜਿਹੜੀ ਰਾਇਸ਼ੁਮਾਰੀ ਆ ਉਹ ਇਸ ਪਾਸੇ ਨਹੀਂ ਬਣ ਰਹੀ ਹੈਗੀ। ਅਤੇ ਉੱਧਰ ਹਰਜੋਤ ਸਿੰਘ ਜੀ RNC ਤੇ DNC ਦੀਆਂ ਕਨਵੈਨਸ਼ਨਸ ਜਿਹੜੀਆਂ ਹੋਈਆਂ, ਅਤੇ ਰਾਸ਼ਟਰਪਤੀ ਟਰੰਪ ਆਪਾਂ ਅਕਸਰ ਦੇਖਦੇ ਹਾਂ ਵੀ ਜਿਹੜੀਆਂ ਰੇਟਿੰਗਸ ਆ ਉਸ ਨੂੰ ਲੈ ਕੇ ਅਕਸਰ ਕਦੀ ਟਵੀਟ ਵੀ ਕਰਦੇ ਰਹਿੰਦੇ ਆ, ਅਤੇ ਗੱਲਾਂ ਬਾਤਾਂ ਵੀ ਜਿਹੜੀਆਂ ਦੂਜਿਆਂ ਨੂੰ ਖਾਸ ਕਰਕੇ ਵਿਰੋਧੀਆਂ ਨੂੰ ਜਿਹੜੀਆਂ ਉਹ ਜਤਾਉਂਦੇ ਹੀ ਰਹਿੰਦੇ ਨੇ। ਅਤੇ ਕਹਿੰਦੇ ਇਸ ਵਾਰ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਥੋੜ੍ਹਾ ਜਿਹਾ ਨੁਕਸਾਨ ਇਸ ਚੀਜ਼ ਦੇ ਵਿੱਚ ਝੱਲਣਾ ਜਿਹੜਾ ਉਹ ਪਿਆ ਆ। ਅਤੇ ਜਿਹੜੀ DNC ਦੀ ਕਨਵੈਨਸ਼ਨ ਆ ਉਹ ਕਹਿੰਦੇ ਤਕਰੀਬਨ 8 ਲੱਖ ਲੋਕਾਂ ਨੇ ਵੱਧ ਜਿਹੜੀ ਆ ਲਾਸਟ ਨਾਈਟ ਦੀ ਜਿਹੜੀ ਕਨਵੈਨਸ਼ਨ ਦੀ ਅਸੈਪਟੈਂਸ ਸਪੀਚ ਹੁੰਦੀ ਹੈ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੀ, ਉਸ ਨੂੰ ਵੱਧ ਦੇਖਿਆ ਹੈਗਾ ਆ। ਰਾਸ਼ਟਰਪਤੀ ਟਰੰਪ ਦੀ ਜਿਹੜੀ ਸਪੀਚ ਆ ਉਹ 23.8 ਮਿਲੀਅਨ ਲੋਕਾਂ ਨੇ ਜਿਹੜੇ 12 ਵੱਖ-ਵੱਖ ਨੈਟਵਰਕਸ ਦੇ ਉੱਤੇ ਪੇਸ਼ ਹੋਈ ਸੀ ਉਹ ਦੱਸੀ ਗਈ ਆ। ਅਤੇ ਜਿਹੜੀ ਜੋ ਬਾਈਡਨ ਉਹਨਾਂ ਦਾ ਓਪੋਨੈਂਟ ਕੈਂਡੀਡੇਟ ਹੈਗਾ ਆ ਦੂਜੀ ਪਾਰਟੀ ਵੱਲੋਂ 24.6 ਮਿਲੀਅਨ ਲੋਕਾਂ ਨੇ ਜਿਹੜਾ ਉਸ ਨੂੰ ਦੇਖਿਆ। ਕਹਿੰਦੇ ਓਵਰਆਲ ਲੋਕਾਂ ਨੇ DNC ਦੀ ਕਨਵੈਨਸ਼ਨ ਜਿਹੜੀ 4 ਦਿਨ ਆ ਉਹ ਜ਼ਿਆਦਾ ਦੇਖੀ ਆ ਜਿਹੜੀ RNC ਦੀ ਕਨਵੈਨਸ਼ਨ ਦੇ ਨਾਲੋਂ। ਸੋ ਇਸ ਦਾ ਕੀ ਅਸਰ ਹੋਊਗਾ, ਕਿਵੇਂ ਅਸਰ ਹੋਊਗਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸੂਗਾ। ਰੇਟਿੰਗਸ ਦੇ ਨਾਲ ਇਹ ਵੋਟਾਂ ਦੇ ਵਿੱਚ ਤਬਦੀਲ ਹੋ ਸਕੂਗੀ ਜਾਂ ਨਹੀਂ ਹੋ ਸਕੂਗੀ, ਇਹ ਦੋਨਾਂ ਪਾਰਟੀਆਂ ਦਾ ਜ਼ੋਰ ਉਹ ਜ਼ਰੂਰ ਰਹੇਗਾ। ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਲਾਗੇ ਆਉਣ ਵਾਲਾ ਆ, ਅਤੇ ਇੱਕ ਖਬਰ ਜ਼ਰੂਰ ਆਪਾਂ ਲੋਕਲ ਕਮਿਊਨਿਟੀ ਵਾਲੀ ਸਾਂਝੀ ਕਰਨੀ। ਰਾਜਕਰਨਵੀਰ ਸਿੰਘ ਜੀ, ਬੜੀ ਮਾੜੀ ਖਬਰਾਂ ਮਿਲ ਰਹੀਆਂ। ਸਰੋਤਿਆਂ ਨੇ ਦੇਖਿਆ ਹੋਊਗਾ ਸੋਸ਼ਲ ਮੀਡੀਆ 'ਤੇ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਨੌਜਵਾਨ ਅਤੇ ਹਰਿਆਣੇ ਦੇ ਜਿਹੜੇ ਕੁਛ ਨੌਜਵਾਨ ਆ ਉਹਨਾਂ ਦੀ ਕਾਫੀ ਲੜਾਈ ਝਗੜਾ ਹੋਇਆ, ਖਾਸ ਕਰਕੇ ਪ੍ਰੋ ਇੰਡੀਆ ਅਤੇ ਅਗੇਂਸਟ ਇੰਡੀਆ ਨੂੰ ਲੈ ਕੇ। ਸੋ ਇਹ ਕੁਛ ਹੁਣ ਅਮਰੀਕਾ 'ਚ ਹੋਣ ਜਾ ਰਿਹਾ। ਫਰਿਜ਼ਨੋ ਤੋਂ ਖਬਰਾਂ ਆ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ, ਉੱਧਰ ਜਿਹੜੇ ਹਰਿਆਣਵੀ ਆ ਉਹ ਵੀ ਟਾਈਮ ਦੇ ਰਹੇ ਵੀ ਇੱਥੇ ਆਓ ਅਸੀਂ ਤੁਹਾਨੂੰ ਦੇਖਾਂਗੇ, ਅਤੇ ਪੰਜਾਬੀ ਜਿਹੜੇ ਨੌਜਵਾਨ ਆ ਉਹ ਵੀ ਟਾਈਮ ਦੇ ਰਹੇ ਹੈਗੇ ਆ। ਸੋ ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਕਰ ਸਕਦੇ ਭਾਈ ਇੱਦਾਂ ਦਾ ਕੰਮ ਇੱਥੇ ਨਾ ਪਾਓ ਕਰੋ। ਤੁਸੀਂ ਜਿਹੜਾ ਹੈਗਾ ਆ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਹੋਣਾ ਹੈਗਾ ਆ। ਬਾਕੀ ਇਹ ਆ ਵੀ ਜੇ ਸਾਰਿਆਂ ਨੂੰ ਪਤਾ ਆ ਵੀ ਜਿਹੜੇ ਹਰਿਆਣੇ ਤੋਂ ਵੀ ਆਉਂਦੇ ਆ ਉਹਨਾਂ ਨੇ ਵੀ ਪੋਲੀਟੀਕਲ ਅਸਾਈਲਮ ਇੱਥੇ ਲਏ ਹੋ ਆ ਮੈਜੋਰਟੀ 'ਚ, ਅਤੇ ਪੰਜਾਬੀਆਂ ਨੇ ਵੀ ਬਹੁਤ ਲਏ ਆ। ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਰੈਕਡ ਆ ਨਾ ਉਹਨੂੰ ਵੀ ਮੈਸਅਪ ਕਰੋਗੇ, ਅਤੇ ਨਾਲ ਜਿਹੜੀ ਆਪਣੀ ਕਮਿਊਨਿਟੀ ਦੀ ਜਿਹੜੀ ਆ ਬਦਨਾਮੀ ਉਹ ਵੀ ਹੋਊਗੀ। ਬਿਲਕੁਲ, ਇਹ ਟਾਈਮ ਪਾਉਣ ਵਾਲਾ ਚੱਕਰ ਕਿਰਪਾ ਕਰਕੇ ਜਿਹੜਾ ਉਹ ਨਾ ਹੀ ਕੀਤਾ ਜਾਵੇ। ਤੁਹਾਡੇ ਆਪਸੀ ਜਿਹੜੇ ਇਸ ਝਗੜੇ ਦੇ ਕਰਕੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਜਿਹੜਾ ਨੁਕਸਾਨ ਆ ਉਹ ਇਸ ਗੱਲੋਂ ਜਿਹੜਾ ਝੱਲਣਾ ਪੈ ਸਕਦਾ ਆ। ਕਿਤੇ ਬਾਅਦ ਦੇ ਵਿੱਚ ਇਸ ਫੜੋ ਫੜਾਈ ਜਾਂ ਲੜੋ ਲੜਾਈ ਦੇ ਵਿੱਚ ਫੜ ਹੋ ਗਏ, ਕੇਸ ਪੈ ਜਾਣਾ, ਫੈਲਨੀਆਂ ਲੱਗ ਜਾਣੀਆਂ, ਅਤੇ ਇਮੀਗ੍ਰੇਸ਼ਨ ਦੇ ਅਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਫਿਰ ਚਾਂਸਿਸ ਕਿੰਨੇ ਜਿਹੜੇ ਆ ਉਹ ਬੈਡ ਬਣ ਜਾਂਦੇ ਆ। ਵੀ ਫਿਰ ਕਿਸੇ ਨੇ ਵੀ ਕੋਈ ਇੰਡੀਆ ਗੌਰਮੈਂਟ ਨੇ ਇੱਥੇ ਆ ਕੇ ਸਪੋਰਟ ਨਹੀਂ ਕਰਨੀ, ਸਾਰੇ ਉੱਥੋਂ ਦੁਖੀ ਹੋ ਕੇ ਆਏ ਉਹ ਮੈਜੋਰਟੀ ਦੇ ਵਿੱਚ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਹਾਂਜੀ, ਹੁਣ ਚਾਹੇ ਤੁਸੀਂ ਸਪੋਰਟ ਇੱਥੇ ਬਾਹਰ ਬੈਠੇ ਤੁਸੀਂ ਕਰ ਰਹੇ ਹੋ, ਪਰ ਇਸੇ ਕਰਕੇ ਮੋਸਟਲੀ ਜਿਹੜੇ ਲੋਕ ਆਏ ਆ ਕਿਉਂਕਿ ਉੱਥੇ ਓਪਰਚੁਨਿਟੀਜ਼ ਘੱਟ ਆ, ਇੱਥੇ ਓਪਰਚੁਨਿਟੀ ਆ ਜਿਹੜੀਆਂ ਜ਼ਿਆਦੀਆਂ। ਨੋ ਡਾਊਟ ਹਰ ਇੱਕ ਦਾ ਪਿਆਰ ਹੁੰਦਾ, ਹਰ ਇੱਕ ਜਿਹੜੀਆਂ ਚੀਜ਼ਾਂ ਦੇ ਨਾਲ ਇਕੱਠੇ ਹੀ ਆ, ਭੈਣ ਭਾਈ ਹੋਈ ਆ, ਇੱਕੋ ਹੀ ਸੂਬੇ ਦੇ ਸੀਗੇ, ਬਾਅਦ ਦੇ ਵਿੱਚ ਹੀ ਉਹਨਾਂ ਨੇ ਵੰਡ ਪਾਈ ਆ। ਇਹ ਐਸੀ ਇਸ ਚੀਜ਼ ਨੂੰ ਜਿਹੜਾ ਉਹ ਸਮਝੋ ਵੀ ਇਹ ਹਰਿਆਣਾ ਤੇ ਪੰਜਾਬ ਵਾਲੇ ਸਾਰੇ ਇੱਕੋ ਇਕੱਠੇ ਹੀ ਸੀਗੇ, ਸਾਰੇ ਜਾਣੇ ਮਿਲ ਜੁਲ ਕੇ ਰਹਿੰਦੇ ਸੀ। ਸੋ ਉਸ ਚੀਜ਼ ਵੱਲ ਨੂੰ ਜਿਹੜੇ ਭਾਈਚਾਰੇ ਵੱਲ ਨੂੰ ਕੰਮ ਵਧਾਓ। ਇਹ ਟਾਈਮ ਪਾਉਣ ਵਾਲਾ, ਟਾਈਮ ਦੇ ਨਾਲ ਦੇਖ ਲਾਂਗੇ, ਇਹਨੂੰ ਕਰ ਲਾਂਗੇ, ਉੱਦਾਂ ਕਰ ਲਾਂਗੇ। ਇਹ ਸਿਚੁਏਸ਼ਨ ਤੁਹਾਡੇ ਸਾਰਿਆਂ ਲਈ ਜਿਹੜੇ ਇਸ ਦੇ ਵਿੱਚ ਫਸਣਗੇ ਬਸ ਉਹਨਾਂ ਸਾਰਿਆਂ ਦੇ ਲਈ ਬੈਡ ਹੋਊਗੀ। ਆਪਾਂ ਦੇਖਦੇ ਹਾਂ ਵੀ ਆਲਰੇਡੀ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਤਾਂ ਫਿਰ ਕਿੰਨਾ ਜਿਹਦੀ ਪ੍ਰੋਬਲਮ ਆਉਂਦੀ ਆ ਵੀ ਪਿੱਛੇ ਜਿਹੜਾ ਆ ਉਹ ਉਹਨਾਂ ਦੇ ਪਰਿਵਾਰਾਂ ਦਾ ਕੀ ਬਣੂਗਾ, ਕਿਵੇਂ ਹੋਊਗਾ। ਬਾਅਦ 'ਚ ਅੰਦਰ ਹੋ ਕੇ ਇਕੱਲੇ ਜੇ ਕਮਾਈ ਵਾਲੇ ਹੋਏ ਤਾਂ ਫਿਰ ਗਾਂ ਨੂੰ ਕਿੱਧਰ ਨੂੰ ਜਿਹੜਾ ਉਹ ਤੁਸੀਂ ਜਾਣਾ ਆ। ਸੋ ਨਾਲੇ ਜੇ ਤੁਹਾਡੀ ਹਜੇ ਗ੍ਰੀਨ ਕਾਰਡ ਹੀ ਨਹੀਂ ਮਿਲਿਆ, ਤੁਸੀਂ ਹਜੇ ਉੱਥੇ
ਮਿਸਡਮੀਨਰ ਚਾਰजेस ਵੀ ਲੱਗ ਗਿਆ ਤਾਂ ਇਮੀਡੀਏਟਲੀ ਡਿਪੋਰਟ ਹੋਵੋਗੇ। ਦੂਜੇ ਨੰਬਰ ਤੇ ਇਹ ਵੀ ਪੂਰੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਆ, ਕਿਉਂਕਿ ਜਿਹੜੀਆਂ ਆਪਾਂ ਵੀਡੀਓਜ਼ ਦੇਖੀਆਂ ਆਸਟ੍ਰੇਲੀਆ ਦੇ ਵਿੱਚ ਲੜਾਈ ਦੀਆਂ ਬਹੁਤ ਮਾੜੀਆਂ ਖਬਰ ਉਹ ਹੈਗੀਆਂ, ਇੱਕ ਦੂਜੇ ਨੂੰ ਕੁੱਟ ਮਾਰਦੀਆਂ। ਸੋ ਇਹ ਸਾਰੀ ਜਿਹੜੀਆਂ ਦੋਨੇ ਕਮਿਊਨਿਟੀਆਂ ਨੂੰ ਸੋਚਣਾ ਚਾਹੀਦਾ ਹੈਗਾ। ਹਰਿਆਣੇ ਵਾਲੇ ਥੋੜ੍ਹੇ ਨਵੇਂ ਆਏ ਹੈਗੇ ਆ, ਸਾਰੇ ਆਪਣੇ ਪੰਜਾਬੀਆਂ ਦੇ ਹੀ ਕੰਮ ਕਰਦੇ ਆ, ਨਾਲ ਰਲ ਕੇ ਕਰਦੇ, ਕੋਈ ਟਰੱਕਾਂ ਦਾ, ਕੋਈ ਗੈਸ ਸਟੇਸ਼ਨ, ਲਿਕਰ ਸਟੋਰਾਂ 'ਤੇ। ਸੋ ਪਲੀਜ਼ ਦੋਨਾਂ ਹੀ ਜਿਹੜੇ ਹੈਗੇ ਨੌਜਵਾਨ ਦੋਨੇ, ਚਾਹੇ ਉਹ ਪੰਜਾਬੀ ਆ ਚਾਹੇ ਉਹ ਹਰਿਆਣੇ ਤੋਂ ਆਏ ਆ, ਇੱਦਾਂ ਦੇ ਕੋਈ ਨਾ ਕਰੋ। ਲੜਾਈ ਝਗੜੇ ਵਾਲਾ ਟਾਈਮ ਦੱਸ ਕੇ ਵੀ ਜੀ ਅਸੀਂ ਇੱਥੇ ਦੇਖਾਂਗੇ ਅਤੇ ਤੁਹਾਡੀ ਕਿਸੇ ਨੇ ਨਹੀਂ ਸਪੋਰਟ ਕਰਨੀ ਹੈਗੀ, ਮੁੜ ਕੇ ਪੂਰੀ ਕਮਿਊਨਿਟੀ ਦੀ ਬਦਨਾਮੀ ਹੋਣੀ ਆ। ਅਤੇ ਕੈਨੇਡਾ ਵਾਲਾ ਹਾਲ ਇੱਥੇ ਨਾ ਬਣਾਓ ਪਲੀਜ਼। ਕੈਨੇਡਾ ਤੋਂ ਜਿੱਦਾਂ ਖਬਰਾਂ ਆਉਂਦੀਆਂ ਨਾ, ਆਪਾਂ ਸਾਰੇ ਦੇਖਦੇ ਹਾਂ ਵੀ ਸਾਡੀ ਸਾਰਿਆਂ ਦੀ ਜਿਹੜੀ ਬਦਨਾਮੀ ਹੁੰਦੀ ਆ ਪੂਰੀ ਕਮਿਊਨਿਟੀ ਦੀ ਉਹਦੇ ਵਿੱਚ। ਜੀ ਜੀ ਬਿਲਕੁਲ, ਕਿਉਂਕਿ ਉਂਗਲੀ ਚੱਕਣੀ ਫਿਰ ਬਹੁਤ ਆਸਾਨ ਜਿਹੜੀ ਉਹ ਹੋ ਜਾਂਦੀ ਆ। ਆਪਾਂ ਦੇਖਦੇ ਹੀ ਹਾਂ ਵੀ ਇੱਥੇ ਦੂਜੀਆਂ ਆਪਣੇ ਲੋਕ ਦੂਜੀਆਂ ਕਮਿਊਨਿਟੀ ਨੂੰ ਕਿੱਦਾਂ ਜਿਹੜੀਆਂ ਆ ਉਹ ਅੱਡੀਆਂ ਚੱਕ ਕੇ ਗਾਲਾਂ ਕੱਢਦੇ ਆ, ਅਤੇ ਫਿਰ ਜਦੋਂ ਆਪਣਿਆਂ ਨੂੰ ਕੱਢਦੇ ਫਿਰ ਸਾਰਿਆਂ ਨੂੰ ਮਿਰਚਾਂ ਲੱਗਦੀਆਂ ਵੀ ਇਹ ਸਾਨੂੰ ਕਿਉਂ ਕਹੀ ਜਾਂਦੇ। ਉਹ ਇਹਨਾਂ ਚੀਜ਼ਾਂ ਕਰਕੇ ਕਹਿੰਦੇ ਆ ਵੀ ਕਿਉਂ ਫਿਰ ਗਾਲਾਂ ਜਿਹੜੀਆਂ ਪੈਂਦੀਆਂ, ਜਾਂ ਦੂਜਿਆਂ ਨੂੰ ਨਾ ਕੱਢਿਆ ਕਰੋ ਅਤੇ ਜਾਂ ਫਿਰ ਸਾਰੀਆਂ ਚੀਜ਼ਾਂ ਓਕੇ ਕਰੋ, ਅਤੇ ਜਾਂ ਫਿਰ ਸਾਰਾ ਚੀਜ਼ਾਂ ਨੂੰ ਰੋਕੋ ਜੇ ਦੂਜਿਆਂ ਨੂੰ ਜਿਹੜਾ ਉਹ ਆਪਾਂ ਆਖਣਾ ਆ। ਸੋ ਇਹ ਚੰਗੀ ਗੱਲ ਨਹੀਂ ਹੈਗੀ। ਸੋ ਪਲੀਜ਼ ਜਿਹੜਾ ਆ ਇਸ ਚੀਜ਼ ਦੇ ਵੱਲ ਧਿਆਨ ਦਿਓ, ਠੰਡੇ ਦਿਮਾਗ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਸੋਚ ਕੇ ਜਿਹੜਾ ਉਹ ਅੱਗੇ ਵਧੀਏ। ਇਹ ਫਰੈਜ਼ਨੋ ਤੋਂ ਆ ਰਹੀਆਂ, ਇਹ ਹੋ ਸਕਦਾ ਵੀ ਫਰੈਜ਼ਨੋ ਤੋਂ ਬਾਅਦ 'ਚ ਕਿਸੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੇ ਹੋਣ, ਜਿੱਥੇ ਵੀ ਕਮਿਊਨਿਟੀ ਜਿਹੜੀ ਆ ਉਹ ਹੁੰਦੀ ਹੋਈ ਆ, ਸਾਰੇ ਪਾਸੇ ਹੀ ਰਹਿੰਦੇ ਆ, ਹੁਣ ਹਰ ਜਗ੍ਹਾ ਦੇ ਉੱਤੇ ਹੀ ਜਿਹੜੇ ਉਹ ਰਹਿੰਦੇ ਆ। ਬਾਅਦ ਦੇ ਵਿੱਚ ਆਪਸ ਦੇ ਵਿੱਚ ਤੁਸੀਂ ਟਕਰਾਅ ਮਤਭੇਦ ਕਰਕੇ ਲੜਾਈ ਝਗੜਾ ਕਰਕੇ ਰਹਿਣਾ ਤਾਂ ਫਿਰ ਇਕੱਠੇ ਹੀ ਆ, ਇੱਥੇ ਹੀ ਰਹਿਣਾ ਆ। ਜੇ ਵਸਣਾ ਹੀ ਇੱਥੇ ਆ ਤਾਂ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣ ਦੇ ਵਿੱਚ ਭਲਾਈ ਆ, ਨਾ ਕਿ ਜਿਹੜੀ ਉਹ ਲੜਾਈ ਝਗੜਾ ਜਿਹੜਾ ਉਹ ਕਰਕੇ। ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਅਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਸਟਾਕ ਮਾਰਕੀਟ 2020 ਦੇ ਵਿੱਚ ਹੁਣ ਸਭ ਤੋਂ ਉੱਤੇ ਪਹੁੰਚ ਗਈ ਹੈਗੀ। ਅੱਜ ਡਾਓ ਜੋਨ ਇੰਡਸਟਰੀਅਲ 162 ਪੁਆਇੰਟ ਦੇ ਕਰੀਬ ਉੱਪਰ ਗਿਆ, S&P ਇੰਡੈਕਸ 23 ਪੁਆਇੰਟ ਦੇ ਕਰੀਬ ਉੱਪਰ ਗਿਆ, ਅਤੇ ਨੈਸਡੈਕ 70 ਪੁਆਇੰਟ ਦੇ ਕਰੀਬ ਉੱਪਰ ਗਿਆ। ਜੀ ਡਾਓ ਜੋਨਸ 161 ਪੁਆਇੰਟ ਉੱਤੇ ਜਾਂਦਾ ਹੋਇਆ 28,653 ਦੇ ਉੱਤੇ ਅੱਜ ਵੀਕਐਂਡ 'ਤੇ ਇਹ ਤੋਂ ਪਹਿਲਾਂ ਇਹ ਕਲੋਜ਼ ਹੋਇਆ। ਨੈਸਡੈਕ 70 ਪੁਆਇੰਟ ਉੱਤੇ ਗਿਆ, 11,695 'ਤੇ ਕਲੋਜ਼ ਹੋਇਆ। S&P ਜਿਹੜਾ 23 ਪੁਆਇੰਟ ਜਿਹੜਾ ਉੱਤੇ ਗਿਆ ਅਤੇ 3508 ਦੇ ਉੱਤੇ ਮਾਰਕੀਟ ਇਹ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1972 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। ਜੀ ਇੱਕ $US ਦੀ ਕੀਮਤ ਜੇ ਕੈਨੇਡਾ ਦੇ ਡਾਲਰਾਂ ਦੇ ਬਰਾਬਰ ਕਰਦੇ ਜਾਈਏ, $1 30 ਸੈਂਟ ਰਹੀ ਹੈਗੀ ਆ, ਅਤੇ ਇੱਕ $US ਦੀ ਕੀਮਤ ਇੰਡੀਆ ਦੇ ਰੁਪਈਆਂ ਦੀ ਗੱਲ ਕਰਦੇ ਜਾਈਏ 73 ਰੁਪਏ 11 ਪੈਸੇ ਰਹੀ ਆ। ਜੀ ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਹੁਣ ਸਮਾਪਤ ਹੁੰਦਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ